ਕੁਚੜ ਅਫਸਰਾਂ ਨੇ ਸਿੱਖ ਪੰਥ ਦਾ ਜਾਨੀ ਮਾਲੀ ਨੁਕਸਾਨ ਕੀਤਾ। ਸਾਡੀਆਂ ਧੀਆਂ ਦੀਆਂ ਪੱਤਾਂ ਰੋਲੀਆਂ। ਇਹਨਾਂ ਜੀਵੜਿਆਂ ਦੀ ਅਣਖ ਜਿਹੜੀ ਸੀ ਫਿਰ ਉਹਨੇ ਮਜਬੂਰ ਕਰ ਦਿੱਤਾ, ਜਿਨ੍ਹਾਂ ਨੂੰ 31 ਦੇ 51 ਪਾਉਣ ਵਾਲੇ ਇਹ ਭਾਈ ਹਵਾਰੇ ਸਨ। ਉਹਨਾਂ ਕੱਲੀਆਂ ਕਿਰਪਾਨਾਂ ਮਾਰ ਕੇ ਹੀ ਨਹੀਂ ਦਸੀਆਂ, ਮਾਰਨ ਤੋਂ ਬਾਅਦ ਸਰਕਾਰਾਂ ਨੂੰ ਕਹਿ ਦਿੱਤਾ ਸੀ ਤੁਹਾਡੇ ਕੋਲ ਆ ਗਏ ਆ, ਅਸੀਂ ਆਪਣਾ ਰਾਂਝਾ ਰਾਜੀ ਕਰ ਲਿਆ, ਤੁਸੀਂ ਆਪਣਾ ਕਰ ਲਓ। ਜੇ ਤੁਹਾਡੀਆਂ 30 ਸਾਲ ਪੜ੍ਹੀਆਂ ਕਿਤਾਬਾਂ ਨੇ ਤੁਹਾਡੀ ਮੱਤ ਨੂੰ ਗੁਲਾਮ ਨਾ ਬਣਾਇਆ ਹੁੰਦਾ, ਅੱਜ ਸਾਡੇ ਵਰਗਿਆਂ ਨੂੰ ਇੱਥੇ ਆ ਕੇ ਬਹਿਣਾ ਕਿਉਂ ਪੈਂਦਾ। ਤੇ ਜਿਹੜੇ ਪ੍ਰੋਫੈਸਰ ਭੁੱਲਰ ਦੀ ਫਾਈਲ ਤੇ ਮੁੱਖ ਮੰਤਰੀ ਕੇਜਰੀਵਾਲ ਸਾਈਨ ਨਹੀਂ ਕਰ ਸਕਦਾ, ਉਹ ਪੰਜਾਬੀਓ ਤੁਹਾਡਾ ਕੀ ਲੱਗਦਾ ਹੋਊ, ਤੁਸੀਂ ਸੋਚ ਲਓ। ਜੰਗਲਾ ਟੱਪਣ ਵਾਲਾ ਸੋਧ ਦਿਓ, ਦੋਸ਼ੀ ਹੈ, ਮੈਂ ਵੀ ਕਹਿਣਾ ਦੋਸ਼ੀ ਹੈ। 328 ਸਰੂਪ ਚੋਰੀ ਵੇਚਣ ਵਾਲੇ ਬਾਦਲ ਕੇ ਦੋਸ਼ੀ ਕਿਉਂ ਨਹੀਂ। ਉਹਨਾਂ ਚਿਰ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਹੁੰਦੀ, ਤਖਤ ਤੇ ਅਕਾਲੀ ਫੂਲਾ ਸਿੰਘ ਦਾ ਵਾਰਸ ਨਹੀਂ ਬੈਠਦਾ, ਉਹਨਾਂ ਚਿਰ ਤੁਹਾਡਾ ਹੱਲ ਕੋਈ ਨਹੀਂ ਜੇ ਹੋਣਾ। ਕਲਗੀਧਰ ਪਿਤਾ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀਨਤਾ ਸਹਿਤ ਪ੍ਰਵਾਨ ਕਰਿਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਵਿੱਚ ਹੋ ਸਕਦਾ ਮੈਂ ਕੁਤਾਈ ਕਰ ਰਿਹਾ ਹੋਵਾਂ ਕਿਉਂਕਿ ਮੈਂ ਉੱਤੇ ਖੜਾ, ਪਰ 5 ਸਿੰਘਾਂ ਦਾ ਹੁਕਮ ਸੀ ਤੁਸੀਂ ਉੱਤੇ ਖੜ ਕੇ ਬੋਲੋ, ਤੁਹਾਡਾ ਕੱਦ ਛੋਟਾ ਤੁਸੀਂ ਦਿਸਦੇ ਨਹੀਂ, ਤਾਂ ਉਹਨਾਂ ਨੇ ਚਾੜਿਆ। ਮੈਂ ਕਿਹਾ ਜੀ ਉੱਤੇ ਚੜ ਕੇ ਬੋਲਣ ਵਾਲਿਆਂ ਨੂੰ ਡਿੱਗਣ ਦਾ ਡਰ ਰਹਿੰਦਾ। ਕਹਿੰਦੇ ਨਹੀਂ, ਸਾਡੀਆਂ ਭਾਵੇਂ ਲੱਤਾਂ ਕਿਸ ਤਰ੍ਹਾਂ ਦੀਆਂ ਹੋਣ ਤੁਹਾਨੂੰ ਡਿੱਗਣ ਨਹੀਂ ਦਿੰਦੇ। ਸਭ ਤੋਂ ਪਹਿਲਾਂ ਆਓ, ਬੰਦੀ ਸਿੰਘਾਂ ਦੀ ਰਿਹਾਈ ਲਈ ਜਿੰਨਾ ਚਿਰ ਰਿਹਾਈ ਹੋ ਨਹੀਂ ਜਾਂਦੀ, ਅਸੀਂ ਸਾਰੇ ਦੇ ਸਾਰੇ ਜਿੰਨੀਆਂ ਜਥੇਬੰਦੀਆਂ ਜਾਂ ਜਿੰਨੇ ਗੁਰੂ ਕੇ ਸਿੱਖ ਸੰਗਤਾਂ ਨੌਜਵਾਨ ਬਜ਼ੁਰਗ ਇੱਥੇ ਪਹੁੰਚੇ ਨੇ, ਅੱਜ ਸਾਰੇ ਪ੍ਰਣ ਕਰੀਏ ਅਸੀਂ ਇੱਕ ਦੂਜੇ ਤੇ ਸ਼ੱਕ ਨਹੀਂ ਕਰਾਂਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਦੂਜੇ ਨੂੰ ਕਿਸੇ ਗੱਲੋਂ ਇਨਕਾਰ ਨਹੀਂ ਕਰਾਂਗੇ, ਉਹਦਾ ਸਾਥ ਦੇਵਾਂਗੇ। ਨੰਬਰ 3, ਜਿੱਥੇ ਇਨਕਾਰ ਨਹੀਂ ਕਰਾਂਗੇ, ਇੱਕ ਦੂਜੇ ਤੇ ਸ਼ੱਕ ਨਹੀਂ ਕਰਾਂਗੇ, ਆਪਣੇ ਭਰੋਸੇ ਨੂੰ ਕਾਇਮ ਰੱਖਾਂਗੇ ਔਰ ਨਾਲ ਇਹ ਗੱਲ ਰੱਖਾਂਗੇ ਜਿੰਨਾ ਚਿਰ ਸਿੰਘ ਰਿਹਾ ਨਹੀਂ ਹੋ ਜਾਂਦੇ, ਆਰ ਜਾਵਾਂਗੇ ਜਾਂ ਪਾਰ ਜਾਵਾਂਗੇ, ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ। ਅਸੀਂ ਇਹ ਫੈਸਲਾ ਕਰਵਾ ਕੇ ਨਿਕਲਾਂਗੇ। ਔਰ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਭਾਈ, ਆਪਣੇ ਜਾਬਤੇ ਵਿੱਚ ਰਹਿ ਕੇ ਗੱਲ ਕਰਨੀ, ਆਪਾਂ ਕਿਸੇ ਕਿਸਮ ਦਾ ਧੱਕਾ ਨਹੀਂ ਕਰਨਾ। ਵਾਰ-ਵਾਰ ਬੇਨਤੀ ਕਰਦਾ ਹੈ। ਦੂਸਰਾ ਰਹਿਰਾ ਸਾਹਿਬ ਦਾ ਟਾਈਮ ਵੀ ਹੋ ਚੁੱਕਾ ਹੈ। ਭਾਈ ਸਿੱਖੋ ਥੋੜੀ ਜੀ ਇਕਾਗਰਤਾ ਬਖਸ਼ੋ, ਪਿਆਰ ਬਖਸ਼ੋ। ਜਬਰ ਜ਼ੁਲਮ ਦੇ ਖਿਲਾਫ ਲੜਾਈ ਲੜਦਿਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ 10 ਗੁਰੂ ਸਾਹਿਬਾਨ ਹੋਣ, ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣ, 12 ਮਿਸਲਾਂ ਹੋਣ, ਸ਼ੇਰੇ ਪੰਜਾਬ ਹੋਣ ਜਾਂ ਸ਼ੇਰੇ ਪੰਜਾਬ ਤੋਂ ਬਾਅਦ ਅੱਜ ਸਮੁੱਚਾ ਪੰਥ ਹੋਵੇ, ਉਹਨੇ ਕਾਇਦੇ ਕਾਨੂੰਨ ਵਿੱਚ ਰਹਿ ਕੇ ਸਭ ਤੋਂ ਪਹਿਲਾ ਮੁਕਾਬਲਾ ਜਬਰ ਦਾ ਸਬਰ ਨਾਲ ਕੀਤਾ ਹੈ। ਪਰ ਜਦੋਂ ਜਬਰ ਨਹੀਂ ਰੁਕਿਆ ਤਾਂ ਫਿਰ 31 ਦੇ 51 ਪਾਉਣ ਵਾਸਤੇ ਉਹਨਾਂ ਨੇ ਸਿੱਖ ਨੀਤੀ ਦਾ ਆਗਾਜ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ 4 ਜੰਗਾਂ ਲੜ ਕੇ ਉਹ ਮੋਰਚੇ ਫਤਿਹ ਕੀਤੇ, ਕਿਉਂਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਤੱਤੀ ਤਵੀ ਤੇ ਬਹਿ ਕੇ ਵੀ ਸਾਡੇ ਸ਼ਬਦ ਹੁੰਦੇ ਨੇ ਤੇਰਾ ਕੀਆ ਮਿੱਠਾ ਲੱਗੇ। ਪਰ ਜਦੋਂ ਜਬਰ ਕਰਨ ਵਾਲਾ ਸਾਡੀ ਨਿਮਰਤਾ ਨੂੰ ਕਮਜ਼ੋਰੀ ਸਮਝ ਲੈ, ਫਿਰ ਸਾਨੂੰ 31 ਦੇ 51 ਵੀ ਪਾਉਣੇ ਆਉਂਦੇ ਨੇ। ਉਹ ਪਾਏ ਗਏ, ਪਰ ਖਿਆਲ ਕਰਿਓ ਉਹ 31 ਦੇ 51 ਪਾਉਂਦਿਆਂ ਵੀ ਜਾਬਤੇ ਦਾ ਧਿਆਨ ਰੱਖਿਆ ਗਿਆ, ਕਿਸੇ ਦੇ ਅਪ ਸ਼ਬਦ ਨਹੀਂ ਕਹੇ ਗਏ, ਨਜਾਇਜ਼ ਤਰ੍ਹਾਂ ਦੇ ਕੋਈ ਨਾਰੇ ਨਹੀਂ ਮਾਰੇ ਗਏ। ਜੇ ਕਿਧਰੇ ਸਾਨੂੰ ਹਕੂਮਤਾਂ ਨੇ ਗਵਾਲੀਅਰ ਦੇ ਕਿਲੇ ਅੰਦਰ ਕੈਦ ਕਰ ਲਿਆ ਤੇ ਆਪਣੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰੋ,
ਜਿਹੜੇ ਤੁਹਾਡੀ ਤਰ੍ਹਾਂ ਕਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਿਹਾਈ ਲਈ ਅਕਾਲ ਤਖਤ ਸਾਹਿਬ ਤੋਂ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਜਾ ਕੇ ਉਹ ਮਾਰਚ ਕੱਢਦੇ ਸਨ। ਉਸ ਮਾਰਚ ਦੇ ਵਿੱਚੋਂ ਵੱਖ ਕੀ ਨਿਕਲਿਆ? ਰਿਹਾਈ ਕਿਉਂ ਹੋਈ? ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਨਾਲ ਲਏ ਸੀ ਉਹ ਪ੍ਰਿਥੀ ਚੰਦਾਂ ਦੀ ਸੋਚ ਵਾਲੇ ਨਹੀਂ ਸਨ, ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਪਿਆਰ ਕਰਨ ਵਾਲੇ ਸਨ। ਨੰਬਰ 2, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਲਈ ਜਦੋਂ ਤੁਰੇ ਉਹਨਾਂ ਨੇ ਕਿਸੇ ਚੰਦੂ ਦਾ ਆਸਰਾ ਨਹੀਂ ਲਿਆ, ਉਹਨਾਂ ਕਿਸੇ ਜਹਾਂਗੀਰ ਦਾ ਆਸਰਾ ਨਹੀਂ ਲਿਆ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਸਿੱਖ ਸੰਗਤਾਂ ਦੇ ਆਸਰੇ ਦੇ ਨਾਲ ਗਵਾਲੀਅਰ ਤੱਕ ਮਾਰਚ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਕਰਵਾਈ। ਤੇ ਗੁਰਮੁਖੋ, ਅੱਜ ਤੁਹਾਡੇ ਸਾਹਮਣੇ ਵੀ ਉਹੀ ਮਸਲਾ ਸਾਹਮਣੇ ਆ। ਫਿਰ ਇਤਿਹਾਸ ਮੁੜ ਆਪਣੇ ਪੰਨੇ ਦੁਹਰਾ ਰਿਹਾ ਹੈ। ਅੱਜ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਕਿਸੇ ਸਰਕਾਰ ਨਾਲ ਵੈਰ ਨਹੀਂ, ਕਿਸੇ ਬਰਾਦਰੀ ਨਾਲ ਵੈਰ ਨਹੀਂ, ਕੇਵਲ ਜਬਰ ਜ਼ੁਲਮ ਦੇ ਖਿਲਾਫ ਆਵਾਜ਼ ਸੀ। ਜਦੋਂ ਸਰਕਾਰਾਂ ਲੋਕ ਨੀਤੀ ਦੀ ਬਜਾਏ ਨੇਤਾ ਨੀਤੀ ਤੇ ਉਤਰ ਆਉਂਦੀਆਂ ਨੇ ਤੇ ਫਿਰ ਉਲਟੀ ਵਾੜ ਖੇਤ ਕੋ ਖਾਈ, ਲੋਕਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਕਤਲ ਹੁੰਦੇ ਨੇ। ਉਹਨਾਂ ਕਤਲਾਂ ਨੂੰ ਰੋਕਣ ਵਾਸਤੇ ਫਿਰ ਬਾਬਾ ਕਦੇ ਬਾਬਰ ਨੂੰ ਜਾਬਰ ਆਖਦਾ ਹੈ, ਕਦੇ ਤੱਤੀ ਤਵੀ ਤੇ ਬੈਠਦਾ ਹੈ, ਕਦੇ ਮੀਰੀ ਪੀਰੀ ਦਾ ਮਾਲਕ ਬਣਦਾ ਹੈ, ਕਦੇ ਪੰਥ ਸਾਜਦਾ ਹੈ, ਕਦੇ ਬਾਬਾ ਬੰਦਾ ਸਿੰਘ ਬਹਾਦਰ ਅਖਵਾਉਂਦਾ ਹੈ, ਕਦੇ 12 ਮਿਸਲਾਂ ਬਾਬਾ ਜੱਸਾ ਸਿੰਘ ਆਲੂਵਾਲੀਏ, ਅਕਾਲੀ ਫੂਲਾ ਸਿੰਘ, ਤੇ ਕਦੇ ਸ਼ੇਰੇ ਪੰਜਾਬ ਬਣ ਕੇ ਉਹਦਾ ਜਵਾਬ ਦਿੰਦੇ ਨੇ। ਜਿਨ੍ਹਾਂ ਦੇ ਨਕਸ਼ੇ ਕਦਮ ਚੱਲਦਿਆਂ ਜਦੋਂ ਭ੍ਰਿਸ਼ਟ ਸਰਕਾਰਾਂ ਦੇ ਭ੍ਰਿਸ਼ਟ ਬੁੱਚੜ ਅਫਸਰਾਂ ਨੇ ਸਿੱਖ ਪੰਥ ਦਾ ਜਾਨੀ ਮਾਲੀ ਨੁਕਸਾਨ ਕੀਤਾ, ਸਾਡੀਆਂ ਧੀਆਂ ਦੀਆਂ ਪੱਤਾਂ ਰੋਲੀਆਂ, ਇਹਨਾਂ ਜੀਵੜਿਆਂ ਦੀ ਅਣਖ ਜਿਹੜੀ ਸੀ ਫਿਰ ਉਹਨੇ ਮਜਬੂਰ ਕਰ ਦਿੱਤਾ। ਜਿਨ੍ਹਾਂ ਨੂੰ 31 ਦੇ 51 ਪਾਉਣ ਵਾਲੇ ਇਹ ਭਾਈ ਹਵਾਰੇ ਸਨ, ਭਾਈ ਰਾਜੋਵਾਣੇ ਸਨ। ਉਹਨਾਂ ਕੱਲੀਆਂ ਕਿਰਪਾਨਾਂ ਮਾਰ ਕੇ ਹੀ ਨਹੀਂ ਦਸੀਆਂ, ਮਾਰਨ ਤੋਂ ਬਾਅਦ ਸਰਕਾਰਾਂ ਨੂੰ ਕਹਿ ਦਿੱਤਾ ਸੀ ਤੁਹਾਡੇ ਕੋਲ ਆ ਗਏ ਆ, ਅਸੀਂ ਆਪਣਾ ਰਾਂਝਾ ਰਾਜੀ ਕਰ ਲਿਆ, ਤੁਸੀਂ ਆਪਣਾ ਕਰ ਲਓ। ਸਰਕਾਰ ਨੇ ਜਿੰਨਾ ਕੁ ਰਾਂਝਾ ਰਾਜੀ ਕਰਨਾ ਸੀ ਤਸ਼ੱਦਦ ਕੀਤੇ, ਜਵਾਨੀਆਂ ਰੋਲੀਆਂ, ਬੁਢੇਪੇ ਰੋਲੇ। ਕਈ ਸਾਡੇ ਨੌਜਵਾਨ ਰੱਬ ਨੂੰ ਪਿਆਰੇ ਹੋ ਗਏ, ਜਿਹੜੇ ਅੱਜ ਬਚੇ ਸੀ ਉਹਨਾਂ ਦੀਆਂ ਪੂਰੀਆਂ ਸਜ਼ਾਵਾਂ ਹੋਣ ਤੋਂ ਬਾਅਦ ਵੀ ਅੱਜ ਸਰਕਾਰ ਆਪਣੇ ਕੰਨ ਬੰਦ ਕਰਕੇ ਬੈਠੀ ਹੈ। ਤੇ ਗੁਰੂ ਕੇ ਸਿੱਖੋ, ਅੱਜ ਦੇ ਹਾਕਮ, ਅੱਜ ਦੀਆਂ ਸਰਕਾਰਾਂ, ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ, ਉਹ ਕੱਛੇ ਮਾਰੀ ਫਿਰਦੇ ਨੇ। ਭਾਵੇਂ ਚਿੱਟੇ ਦੇ ਕੇਸ ਹੋ ਜਾਣ, ਉਹਨਾਂ ਨੂੰ ਜਾਬਤਾ ਲੱਗਣ ਦੇ ਬਾਵਜੂਦ ਵੀ ਜ਼ਮਾਨਤਾਂ ਮਿਲ ਜਾਂਦੀਆਂ ਨੇ, ਪਰ ਇੱਥੇ ਕਸੂਰ ਵੀ ਕੋਈ ਨਹੀਂ ਤੇ ਜੂਏ ਪੀਏ ਦੇ ਕੇਸ ਪਾ ਦਿੱਤੇ ਜਾਂਦੇ ਨੇ। ਇਹ ਕੁਝ ਸਾਡੇ ਨਾਲ ਅੱਜ ਵੀ ਵਾਪਰ ਰਿਹਾ ਹੈ। ਅੱਜ ਦਾ ਹਾਕਮ ਨਾ ਕਿਸੇ ਧਰਮ ਦੀ, ਨਾ ਕਿਸੇ ਰੱਬ ਦੀ, ਨਾ ਕਿਸੇ ਕਾਨੂੰਨ ਦੀ ਪਰਵਾਹ ਕਰਦਾ ਹੈ। ਜੇ ਉਹ ਪਰਵਾਹ ਕਰਦਾ ਤੇ ਕੇਵਲ ਵੋਟਾਂ ਦੀ ਪਰਵਾਹ ਕਰਦਾ ਜੇ। ਆ ਜਿਹੜੇ 3 ਕਾਨੂੰਨ ਰੱਦ ਹੋਏ ਨੇ ਇਹ ਵੋਟਾਂ ਕਰਕੇ ਹੋਏ ਨੇ ਭਾਈ। ਉਹ ਵੋਟ ਦੀ ਬੋਲੀ ਸਮਝਦਾ ਹੈ, ਤੇ ਜੇ ਵੋਟਾਂ ਦੀ ਹੀ ਬੋਲੀ ਸਮਝਦਾ ਹੈ ਹਾਕਮ, ਤੇ ਤੁਸੀਂ ਵੋਟਾਂ ਦੀ ਬੋਲੀ ਸਮਝਾ ਦਿਓ। ਅੱਜ ਪਰਨ ਕਰਕੇ ਜਾਇਓ। ਇਹ ਮਾਰਚ ਇੱਥੇ ਖਤਮ ਨਹੀਂ ਹੋਣਾ, ਇਹ ਮਾਰਚ 13,000 ਪਿੰਡਾਂ 'ਚ ਲੈ ਕੇ ਜਾਵਾਂਗੇ। ਜਿੱਥੇ ਮੈਂ ਇੱਕ ਨੌਜਵਾਨ ਵੀਰਾਂ ਨੂੰ ਫਿਰ ਬੇਨਤੀ ਕਰਦਿਆਂ, ਕਿਸੇ ਪੁਲਿਸ ਨਾਲ ਤੁਸੀਂ ਨਾ ਖੈਬੜੋ, ਨਾ ਕਿਸੇ ਕਿਸਮ ਦੇ ਨਾਰੇ ਮਾਰੋ। ਇਸ ਇੰਨੇ ਵੱਡੇ ਅੰਦੋਲਨ ਨੂੰ ਵਿਗਾੜਨ ਦਾ ਕੋਝਾ ਯਤਨ ਨਾ ਕਰੋ। ਇਹ ਵੱਡੇ ਇਕੱਠ ਨੂੰ ਵੇਖ ਕੇ ਅੱਜ ਸਰਕਾਰਾਂ ਬੁਖਲਾ ਗਈਆਂ ਨੇ, ਔਰ ਉਹ ਚਾਹੁੰਦੀਆਂ ਨੇ ਕੋਈ ਇੱਥੇ ਸਿਆਪਾ ਖੜਾ ਕਰਕੇ ਗੋਲੀਆਂ ਚਲਾ ਕੇ 2-4 ਬੰਦੇ ਮਾਰ ਕੇ ਖਤਮ ਕਰ ਦਿਓ। ਭਾਈ ਸਿੱਖੋ, ਸਮਝੋ, ਨੌਜਵਾਨ ਵੀਰੋ, ਇਹ ਸ਼ੇਰੇ ਪੰਜਾਬ ਤੁਹਾਨੂੰ ਇਸ ਧਰਤੀ ਮਾਂ ਨੇ ਬਣਾਉਣਾ ਹੈ, ਬਾਹਰਲਿਆਂ ਨੇ ਤੇ ਗੋਲੀਆਂ ਹੀ ਮਾਰਨੀਆਂ ਨੇ। ਇਸ ਲਈ ਉਹਨਾਂ ਤੋਂ ਬਚੋ। ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਹਾਂ, ਨਜਾਇਜ਼ ਤਰ੍ਹਾਂ ਦੇ ਨਾਰੇ ਮਾਰ ਧੱਕਾ ਮੁੱਕੀ ਕਰਨੀ ਕਾਹਦੇ ਵਾਸਤੇ? ਜਦੋਂ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਕਾਨੂੰਨਨ ਤੌਰ ਤੇ ਸਾਡਾ ਹੱਕ ਬਣਦਾ ਹੈ, ਅਸੀਂ ਲੈਣ ਆਏ ਹਾਂ, ਤੇ ਫਿਰ ਇੱਥੇ ਨਾਰਿਆਂ ਦੀ ਕੀ ਲੋੜ ਪੈ ਗਈ? ਆਓ
ਜਿੱਥੇ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ, ਜਬਰ ਜ਼ੁਲਮ ਦੇ ਖਿਲਾਫ 13,000 ਪਿੰਡਾਂ ਦੇ ਵਿੱਚ ਇਸ ਅੰਦੋਲਨ ਨੂੰ, ਇਸ ਆਵਾਜ਼ ਨੂੰ ਅਸੀਂ ਲੈ ਕੇ ਜਾਵਾਂਗੇ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਇਹ ਸਾਡਾ ਸਾਰਿਆਂ ਦਾ ਹੱਕ ਵੀ ਬਣ ਤੇ ਸਰਕਾਰਾਂ ਦਾ ਫਰਜ਼ ਬਣਦਾ ਹੈ। ਅੱਜ ਗਵਰਨਰ ਇੱਥੇ ਆ ਵੀ ਜਾਂਦਾ, ਉਹਨੇ ਕੋਈ ਸਾਡੇ ਤੇ ਸਹਾਨ ਨਹੀਂ ਸੀ ਕਰਨਾ, ਉਹਦੀ ਡਿਊਟੀ ਹੈ। ਤੇ ਮੈਂ ਕਹਿਣਾ ਚਾਹੁੰਦਾ ਗਵਰਨਰ ਸਾਹਿਬ, ਜੇ ਤੁਹਾਡੀਆਂ 30 ਸਾਲ ਪੜ੍ਹੀਆਂ ਕਿਤਾਬਾਂ ਨੇ ਤੁਹਾਡੀ ਮੱਤ ਨੂੰ ਗੁਲਾਮ ਨਾ ਬਣਾਇਆ ਹੁੰਦਾ, ਅੱਜ ਸਾਡੇ ਵਰਗਿਆਂ ਨੂੰ ਇੱਥੇ ਆ ਕੇ ਬਹਿਣਾ ਕਿਉਂ ਪੈਂਦਾ? ਕਿਉਂਕਿ IAS ਲੌਬੀ, IPS PCS LLB ਲੋਕ 30 ਸਾਲ ਪੜ੍ਹਾਈ ਕਰਨ ਤੋਂ ਬਾਅਦ ਲੱਖ ਰੁਪਏ ਦੀ ਨੌਕਰੀ ਪਿੱਛੇ ਆਪੇ ਨੂੰ ਗੁਲਾਮ ਕਰਦੇ ਨੇ। 3 ਪੜ੍ਹੇ ਮੰਤਰੀਆਂ ਦੀ ਜੀ ਹਜ਼ੂਰੀ ਕਰਦਿਆਂ ਬੇਇਨਸਾਫੀਆਂ ਕਰਦੇ ਨੇ, ਜਿਨ੍ਹਾਂ ਕਰਕੇ ਫਿਰ ਐਸੇ षडयंत्र ਰਚੇ ਜਾਂਦੇ ਨੇ ਤੇ ਵਰਗਿਆਂ ਨੂੰ ਇਹ ਮਜਬੂਰੀ ਵਸ ਇੱਥੇ ਆ ਕੇ ਆਵਾਜ਼ਾਂ ਦੇਣੀਆਂ ਪੈਂਦੀਆਂ। ਇਹ ਸਭ ਕਾਹੇ ਦਾ ਹੱਲ 13,000 ਪਿੰਡਾਂ 'ਚ ਜਾ ਕੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਊ, ਉੱਥੇ ਦੂਸਰੀ ਗੱਲ ਧਿਆਨ ਕਰਿਓ। 1 ਮਿੰਟ ਭਰਾਵੋ ਸੁਣ ਲਓ ਮੜਾ ਜਿਹਾ। ਦੂਸਰੀ ਗੱਲ ਇਹ ਵੀ ਧਿਆਨ 'ਚ ਰੱਖਿਓ, 22 ਦੀਆਂ ਚੋਣਾਂ ਆ ਗਈਆਂ ਨੇ ਤੇ ਅੱਜ ਤੱਕ ਅਸੀਂ ਕਿੰਨਾ ਦੇ ਜਾ ਕੇ ਲੇਲੜੀਆਂ ਕੱਢੀਆਂ, ਜਾਂ ਕਿਸੇ ਕੈਪਟਨ ਦੇ, ਜਾਂ ਕਿਸੇ ਬਾਦਲ ਦੇ, ਜਾਂ ਕਿਸੇ ਚੰਨੀ ਸਾਹਿਬ ਦੇ, ਜਾਂ ਕਿਸੇ ਹੋਰ ਦੇ। ਅੱਜ ਕਹਿੰਦੇ ਜੀ ਆਪ ਵਾਲੇ ਵੀ ਦਿੱਲੀ ਤੋਂ ਆ ਗਏ ਤੇ ਜਿਹੜੇ ਪ੍ਰੋਫੈਸਰ ਭੁੱਲਰ ਦੀ ਫਾਈਲ ਤੇ ਮੁੱਖ ਮੰਤਰੀ ਕੇਜਰੀਵਾਲ ਸਾਈਨ ਨਹੀਂ ਕਰ ਸਕਦਾ, ਉਹ ਪੰਜਾਬੀਓ ਤੁਹਾਡਾ ਕੀ ਲੱਗਦਾ ਹੋਊ? ਤੁਸੀਂ ਸੋਚ ਲਓ। ਜਿਹੜੀ ਸਰਕਾਰ, ਜਿਹੜੇ ਲੋਕ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਉੱਥੇ ਸਹੀ ਨਹੀਂ ਪਾ ਸਕਦੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਬਾਈਬਲ ਕਾਂਡ ਵਾਪਰੇ, 328 ਸਰੂਪ ਬਾਦਲ ਕਿਆਂ ਨੇ ਚੋਰੀ ਵੇਚ ਦਿੱਤੇ। ਜਿਹੜੀਆਂ ਸਰਕਾਰਾਂ ਤੇ ਜਿਹੜੇ ਸਿਆਸਤਦਾਨ ਇਹਨਾਂ 2 ਗੱਲਾਂ ਤੇ ਚੁੱਪ ਨੇ, ਉਹ ਤੁਹਾਡੇ ਕੀ ਲੱਗਦੇ ਦੱਸਿਓ ਜਰਾ। ਸਿਕੰਦਰ ਜਦੋਂ ਦਰਿਆ ਪਾਰ ਕਰਨ ਲੱਗਦਾ ਏ, ਉਹਦਾ ਗੁਰੂ ਕਹਿੰਦਾ ਸਿਕੰਦਰ ਦਰਿਆ ਬੜਾ ਗਹਿਰਾ ਏ, ਪਹਿਲਾਂ ਮੈਂ ਜਾਵਾਂਗਾ, ਜੇ ਰੁੜ ਗਿਆ ਤੇ ਮਗਰ ਫੌਜ ਲੈ ਕੇ ਨਾ ਆਈ। ਤੇ ਸਿਕੰਦਰ ਆਪਣੇ ਗੁਰੂ ਨੂੰ ਕਹਿਣ ਲੱਗਾ, ਨਹੀਂ ਗੁਰੂ ਜੀ ਪਹਿਲਾਂ ਮੈਂ ਜਾਵਾਂਗਾ। ਸਿਕੰਦਰ ਰੁੜ ਗਿਆ ਤੇ ਦੁਬਾਰੇ ਪੈਦਾ ਕਰ ਲਿਓ, ਕਿਉਂਕਿ ਜੇ ਗੁਰੂ ਰੁੜ ਗਿਆ ਮੇਰੇ ਕੋ ਪੈਦਾ ਨਹੀਂ ਹੋਣਾ। ਬੇਨਤੀ ਕਰਿਓ ਸੰਗਤ ਨੂੰ ਪਿੱਛੇ ਬੈਠ ਜਾ, ਆਪਾਂ ਬੈਰੀਕੇਡਾਂ ਦੇ ਉੱਤੇ। ਮੈਂ ਵਾਰ ਵੀਰੋ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇੱਥੇ ਆ ਕੇ ਬੈਠ ਜਾਓ, ਤਮਾਸ਼ਾ ਨਾ ਬਣਾਓ। ਜਿੰਨਾ ਸਵੇਰ ਦਾ ਤੁਸੀਂ ਵਧੀਆ ਕੰਮ ਕੀਤਾ ਹੈ, ਇਹ ਬਣੀ ਹੋਈ ਖੀਰ ਤੇ ਹੁਣ ਖੇ ਪਾ ਕੇ ਨਾ ਚਲੇ ਜਾਇਓ। ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ, ਰਹਿਰਾ ਸਾਹਿਬ ਦਾ ਪਾਠ ਵੀ ਹੋਣਾ ਹੈ, ਕਿਰਪਾ ਕਰਕੇ ਸ਼ਾਂਤੀ ਰੱਖੋ, ਇਕਾਗਰਤਾ ਰੱਖੋ, ਪਿਆਰ ਬਖਸ਼ਿਓ। ਦੂਜੇ ਬੰਨੇ ਬੇਨਤੀ ਕਰਾਂ, ਆਹੀ ਤੁਹਾਡਾ ਮਹੀਨਾ ਸੀ, ਇਹੀ ਮਹੀਨਾ ਸੀ। ਭਾਈ ਦਇਆ ਸਿੰਘ ਕਹਿੰਦੇ ਨੇ ਮਹਾਰਾਜ ਗੜੀ ਛੱਡ ਕੇ ਚਲੇ ਜਾਓ, ਤੁਸੀਂ ਰਹਿ ਗਏ ਤੇ ਅਸੀਂ ਵੀ ਜਿਉਂਦੇ ਰਹਿ ਜਾਾਂਗੇ। ਅੱਜ ਵਾਲੇ ਜਿੰਨੇ ਉੱਥੇ ਜਥੇਦਾਰ, ਵੱਡੇ ਵੱਡੇ ਸੰਤ ਸਮਾਜ, ਵੱਡੇ ਵੱਡੇ ਰਾਗੀ ਢਾਡੀ, 328 ਸਰੂਪਾਂ ਤੇ ਜ਼ਬਾਨ ਬੰਦ ਹੈ ਜੀ, ਕੋਈ ਨਹੀਂ ਕੁਛ ਕਿਹਾ। ਉਹ ਕਹਿੰਦੇ ਗੁਰੂ ਰੁੜਦਾ ਤੇ ਰੁੜਨ ਦਿਓ, ਅਸੀਂ ਕੀ ਲੈਣਾ ਹੈ, ਜਾਂਦਾ ਤੇ ਜਾਣ ਦਿਓ। ਪਰ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਸਾਡੇ ਕੀ ਲੱਗਦੇ ਹੋਣਗੇ? ਸੋਚਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੰਦੀ ਸਿੰਘਾਂ ਤੋਂ ਬਾਅਦ 328 ਸਰੂਪਾਂ ਦਾ ਮਸਲਾ ਹੱਲ ਕਰਨਾ ਹੈ, 15 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ। ਨੰਬਰ 3, ਉਹ 1 ਮਿੰਟ ਭਰਾ ਜੀ, ਜਾਂ ਤਾਂ ਮੈਕ ਦੇਣਾ ਨਹੀਂ, ਹੁਣ ਚੁੰਡੀਆਂ ਕਾਤੋਂ ਵੱਢੀ ਜਾਂਦੇ? ਟਿਕ ਜਾਓ, ਹੁਣ ਮੈਂ ਜਦੋਂ ਕਹਿ ਰਿਹਾ ਬਹਿ ਜਾਓ 1 ਮਿੰਟ। ਤੁਸੀਂ ਤੰਗ ਕਿਉਂ ਕਰ ਰਹੇ ਹੋ? ਤੁਸੀਂ ਨੇ ਰੌਲਾ ਪਾਉਣ ਵਾਲਿਆਂ ਨੂੰ, ਜੇ ਸਪੀਕਰ ਰੌਲਾ ਪਾਉਣ ਵਾਲਿਆਂ ਨੂੰ ਸੁਣ ਨਹੀਂ ਰਿਹਾ, ਉੱਥੇ ਕਸੂਰ ਉਹਨਾਂ ਦਾ ਹੋ ਸਕਦਾ, ਸਾਡਾ ਨਹੀਂ। ਰਹਿਰਾ ਸਾਹਿਬ ਦਾ ਪਾਠ ਹੋਣਾ ਆ, ਇਸੇ ਲਈ ਬੇਨਤੀ ਕਰ ਰਿਹਾ ਆ, ਕਿਰਪਾ ਕਰਕੇ ਸ਼ਾਂਤੀ ਬਖਸ਼ਿਓ। ਭਾਈ ਦਇਆ ਸਿੰਘ ਕਹਿੰਦੇ ਨੇ ਗੁਰੂ ਬਚ ਗਿਆ, ਅਸੀਂ ਬਚ ਜਾਵਾਂਗੇ, ਜੇ ਗੁਰੂ ਰੁੜ ਗਿਆ ਤੇ ਸਾਡਾ ਕੱਖ ਨਹੀਂ ਬਚਣਾ। ਗੁਰੂ ਸਾਹਿਬ ਜੀ ਤੁਸੀਂ ਗੜੀ ਛੱਡ ਕੇ ਚਲੇ ਜਾਓ। ਅੱਜ 328 ਸਰੂਪਾਂ ਤੇ ਮੈਂ ਗੱਲ ਉਹ ਵੀ ਕਰਾਂਗਾ, ਜਾਂਗਲਾ ਟੱਪਣ ਵਾਲਾ ਸੋਧ ਦਿਓ, ਦੋਸ਼ੀ ਹੈ, ਮੈਂ ਵੀ ਕਹਿਣਾ ਦੋਸ਼ੀ ਹੈ। 328 ਸਰੂਪ ਚੋਰੀ ਵੇਚਣ ਵਾਲੇ ਬਾਦਲ ਕੇ ਦੋਸ਼ੀ ਕਿਉਂ ਨਹੀਂ? ਜਿਨਨੇ ਧੂੰਆਂ ਮਾਰਿਆ ਬੀੜੀਆਂ ਦਾ ਤਖਤ ਸਾਹਿਬ ਤੇ,
ਕਹਿੰਦੇ ਜੀ ਵੱਢ ਦਿਓ ਮੌਕੇ ਤੇ ਫੜ ਕੇ। ਫਿਰ ਇਹਨਾਂ ਨੂੰ ਕਿਉਂ ਬਖਸ਼ਿਆ ਜੀ? ਆ ਜਿੰਨਾ 328 ਸਰੂਪ ਚੋਰੀ ਵੇਚੇ ਅਜੇ ਵੀ ਜਥੇਦਾਰ ਨੇ। ਇੱਥੇ ਸਾਡੀ ਚੁੱਪ ਕਿਉਂ? ਕਰਿੰਦੇ ਕੁੱਟਣਾ ਸਾਡਾ ਧਰਮ ਹੈ ਤੇ ਵਿਰੋਧੀ ਵਰੀ ਉਹ ਸਾਡਾ ਕਰਮ ਹੈ ਜੀ। ਉਹ ਬਾਅਦ ਚ ਦੇਖਾਂਗੇ ਕੀ ਕਰਾਂਗੇ। ਦੋਗਲਾਪਨ ਸਾਨੂੰ ਛੱਡਣਾ ਹੋਊ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਮਨ ਸਾਚਾ ਮੁਖ ਸਾਚਾ ਸੋਏ। ਇੱਕ ਗੱਲ ਕਰੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਦੂਜਾ ਹੈ ਮਸਲਾ, ਤੀਸਰਾ ਪੰਜਾਬ ਦੇ ਹਾਕਮਾਂ ਦਾ, ਤੇ ਚੌਥੀ ਗੱਲ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਹੁੰਦੀ, ਤਖਤ ਤੇ ਅਕਾਲੀ ਫੂਲਾ ਸਿੰਘ ਦਾ ਵਾਰਸ ਨਹੀਂ ਬੈਠਦਾ, ਉਹਨਾਂ ਚਿਰ ਤੁਹਾਡਾ ਹੱਲ ਕੋਈ ਨਹੀਂ ਜੇ ਹੋਣਾ। ਇਸ ਲਈ ਹੱਲ ਕਰਨਾ ਚਾਹੁੰਦੇ ਹੋ ਤੇ ਅੱਜ ਇਹ 2-3 ਗੱਲਾਂ ਪੱਲੇ ਬੰਨ ਲਿਓ। ਪਹਿਲੀ ਗੱਲ ਸਿੰਘਾਂ ਦੀ ਰਿਹਾਈ, ਨੰਬਰ 2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਤੇ ਬੇਅਦਬੀ ਕਾਂਡ ਦਾ ਇਨਸਾਫ, ਨੰਬਰ 3 22 ਦੇ ਵਿੱਚ ਇਹਨਾਂ ਲੋਕਾਂ ਦਾ ਬਾਈਕਾਟ ਕਰਾਂਗੇ ਜਿਨ੍ਹਾਂ ਨੇ ਬੰਦੀ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਤੇ ਚੁੱਪ ਧਾਰੀ ਹੋਈ ਹੈ। ਨੰਬਰ 4 ਅੱਜ ਪਰਨ ਕਰਕੇ ਜਾਇਓ, ਅਕਾਲ ਤਖਤ ਆਜ਼ਾਦ ਕਰਾਵਾਂਗੇ, ਨਰੈਣੂ ਭਜਾਵਾਂਗੇ, ਪੰਥ ਰੁਸ਼ਨਾਵਾਂਗੇ, ਬਾਦਲਾਂ ਦੇ ਲਿਫਾਫੇ ਦਾ ਜਥੇਦਾਰ ਕੱਢ ਕੇ ਅਕਾਲੀ ਫੂਲਾ ਸਿੰਘ ਦਾ ਵਾਰਸ ਲਿਆਵਾਂਗੇ।